ਬਿਲਕੁਲ। ਜਿਹੜੀ ਤੁਹਾਡੀ ਐਡਵਾਈਸ ਹੈਗੀ ਆ, ਜਿੱਥੇ ਮਲਟੀਪਲ ਫੈਮਿਲੀ ਮੈਂਬਰਸ ਆ, ਭਰਾ ਆ, ਭੈਣ ਆ, ਜਾਂ ਦੂਜਾ ਬ੍ਰਦਰ ਆ ਗਿਆ, ਉਹਨਾਂ ਦੇ ਸੰਬੰਧ ਦੇ ਵਿੱਚ ਕੰਸੋਲੀਡੇਟਡ ਕੇਸ ਆ ਜਿਹੜੇ, ਉਹਦੇ ਬਾਰੇ ਥੋੜੀ ਜਿਹੀ ਐਕਸਪਲੇਨੇਸ਼ਨ ਜ਼ਰੂਰ ਕਰੋ। ਇਹ ਉੱਦਾਂ ਵੈਸੇ ਤਾਂ ਡਿਸਕਸ ਮੈਂ ਦੇਖਿਆ ਹਰ ਸ਼ੋਅ 'ਚ ਹੁੰਦਾ ਰਹਿੰਦਾ ਹੈ, ਪਰ ਇਹ ਇੱਕ ਬਹੁਤ ਇੰਪੋਰਟੈਂਟ ਇਸ਼ੂ ਹੈ ਇਸ ਵੇਲੇ। ਹਰ ਸ਼ੋਅ 'ਚ ਡਿਸਕਸ ਵੀ ਹੁੰਦਾ ਤੇ ਹਰ ਹਫਤੇ ਸਾਡੇ ਇਹਨਾਂ ਪੰਗੇ ਵੀ ਇਹਦੇ ਪਏ ਰਹਿੰਦੇ ਆ। ਕਿਉਂ ਪੰਗੇ ਪਏ ਰਹਿੰਦੇ ਆ? ਕਿ ਹੁਣ ਜੇ ਦੋ ਭਰਾ ਵਾ, ਇੱਕ ਭਰਾ ਨੇ ਅੜ ਜਾਣਾ ਕਿ ਨਹੀਂ, ਕਿਉਂਕਿ ਉਹਦੇ ਦੋਸਤਾਂ ਨੇ ਕਹਿਣਾ ਕਿ ਨਹੀਂ ਯਾਰ ਤੁਸੀਂ ਨਾ ਪੇਰੈਂਟਸ ਕਰੋ। ਕਈ ਵਾਰੀ ਉਹਦੇ ਵਕੀਲ ਨੇ ਨਹੀਂ ਸਲਾਹ ਦੇਣੀ ਕਿ ਤੂੰ ਗਵਾਹ ਬਣ ਏਦਾਂ, ਤੇ ਇੱਧਰੋਂ ਜੱਜ ਸਾਹਿਬ ਨੇ ਕਿਹਾ ਹੁੰਦਾ ਕਿ ਜੇ ਭਰਾ ਨੇ ਗਵਾਹੀ ਨਹੀਂ ਦਿੱਤੀ ਤਾਂ ਮੈਂ ਨੈਗੇਟਿਵ ਇਨਫਲੂਐਂਸ ਕੱਢ ਲੈਣਾ ਉਹਦਾ। ਠੀਕ ਹੈ, ਕਿ ਤੁਸੀਂ ਦੋਨੋਂ ਜਾਣੇ ਸੀਗੇ, ਗਵਾਹੀ ਜਿਹੜੀ ਦੇਣ ਆਓ, ਤੇ ਕਈ ਵਾਰੀ ਜਿਹੜੇ ਜੱਜ ਆ ਉਹ ਐਫੀਡੈਵਿਟ ਜਿਹੜਾ ਭਰਾ ਨੇ ਦਿੱਤਾ ਹੁੰਦਾ ਸਪੋਰਟ 'ਚ, ਉਹਨੂੰ ਐਕਸਕਲੂਡ ਵੀ ਕਰ ਦਿੰਦੇ ਆ ਕਿ ਇਹਦੇ ਬਾਰੇ ਆਪਾਂ ਜਿਹੜਾ ਕੁਛ ਨਹੀਂ ਸੁਣ ਸਕਦੇ ਕਿਉਂਕਿ ਇਹ ਬੰਦਾ ਗਵਾਹੀ ਨਹੀਂ ਜਿਹੜੀ ਦੇਣ ਆਇਆ। ਤੇ ਕਈ ਤਾਂ ਕੇਸ ਜਿਹੜੇ ਇਦਾਂ ਦੇ ਵੀ ਸਾਹਮਣੇ ਆਉਂਦੇ ਆ, ਉਹ ਕਹਿੰਦੇ ਕਿ ਮੇਰੇ ਭਰਾ ਨੇ ਤਾਂ ਦੱਸਿਆ ਹੀ ਨਹੀਂ ਸੀ, ਉਹਦੇ ਵਕੀਲ ਰਾਹੀਂ, ਪੁਰਾਣੇ ਵਕੀਲ ਨੇ ਉਹਦੇ ਭਰਾ ਦਾ ਜਦੋਂ ਕੇਸ ਸੀਗਾ ਉਹਨੇ ਦੱਸਿਆ ਨਹੀਂ ਕਿ ਮੈਂ ਇੱਥੇ ਹੈਗਾ। ਮੈਂ ਕਿਹਾ ਉਹ ਤਾਂ ਫਿਰ ਫਰਾਡ ਹੋ ਗਿਆ ਜੇ ਦੱਸਿਆ ਨਹੀਂ ਤਾਂ, ਕਿਉਂਕਿ ਉਹਦਾ ਤੁਸੀਂ ਫਿਰ ਐਪਲੀਕੇਸ਼ਨ 'ਚ ਸੈਲਮ ਐਪਲੀਕੇਸ਼ਨ ਝੂਠ ਬੋਲ ਰਹੇ ਆ, ਕੱਲ ਨੂੰ ਘਰ ਦੇ ਵੀ ਆਊਗੇ। ਸੋ ਉਹ ਜਿਹੜੇ ਨਾ ਇਦਾਂ ਦੇ ਚੱਕਰਾਂ 'ਚ ਨਾ ਫਸਿਆ ਕਰੋ। 2024 ਚੱਲਦਾ ਪਿਆ, 1980 ਨਹੀਂ। ਉਹ ਜਿਹੜਾ ਪੁਰਾਣੀ ਸੋਚ ਜਿਹੜੀ ਸੀ ਨਾ, ਉਹ ਰਹਿ ਗਿਆ ਟਾਈਮ ਪਰੇ। ਬਿਲਕੁਲ, ਜੇ ਰਿਸ਼ਤੇਦਾਰ ਤੁਹਾਡੇ ਉਰੇ ਹੈਗੇ ਉਹਨੂੰ ਦੱਸਣਾ ਪੈਣਾ। ਜੇ ਤੁਸੀਂ ਅੱਜ ਨਹੀਂ ਦੱਸਦੇ ਆ, ਕੱਲ ਨੂੰ ਘਰ ਦੇ ਘੁਰਦੇ ਆਣੇ ਆ, ਉਹਨਾਂ ਦੀਆਂ ਐਪਲੀਕੇਸ਼ਨਾਂ ਪਊਗੀਆਂ, DS-260 ਵਗੈਰਾ, ਹਰੇਕ ਚੀਜ਼ ਹੁੰਦੀ ਹੈ ਕਿ ਕਿਹੜਾ ਬੰਦਾ ਕਿੱਥੇ ਆ, ਤੁਹਾਡੇ ਕਿੰਨੇ ਜਵਾਕ ਆ, ਰਾਈਟ। ਸੋ ਇਹ ਚੀਜ਼ਾਂ 'ਚ ਝੂਠ ਨਹੀਂ ਬੋਲਿਆ ਜਾ ਸਕਦਾ ਤੇ ਬੋਲਣਾ ਚਾਹੀਦਾ ਵੀ ਨਹੀਂ, ਕਿਉਂਕਿ ਹਰੇਕ ਚੀਜ਼ ਜਿਹੜੀ ਕੋਰਟ ਨੂੰ ਸਬਮਿਟ ਹੁੰਦੀ ਆ, ਪੈਨਲਟੀ ਆਫ ਪਰਜਰੀ ਤੇ ਸਬਮਿਟ ਹੁੰਦੀ ਆ। ਤੇ ਐਟ ਦਾ ਮਿਨੀਮਮ ਤੁਹਾਨੂੰ ਜਿਹੜਾ ਆਪਣੇ ਰਿਲੇਟਿਵ ਦੀ ਇਨਫੋਰਮੇਸ਼ਨ ਜਿਹੜੀ ਡਿਸਕਲੋਜ਼ ਕਰਨੀ ਪੈਣੀ ਹੈ, ਕੌਣ ਕਿੱਥੇ ਆ। ਠੀਕ ਆ, ਉਹ ਚੀਜ਼ ਤੋਂ ਨਹੀਂ ਭੱਜਣਾ ਕਿਸੇ ਨੇ ਵੀ। ਉਹ ਬਿਲਕੁਲ ਜਿਹੜੀ ਗਲਤ ਸਲਾਹ ਵਾ, ਟੈਂਪਰੇਰੀ ਜਿਹੜਾ ਸਲਾਹ ਨਾ ਲਿਓ ਕਿਸੇ ਤੋਂ, ਨਾ ਫਸਿਓ ਉਹਦੇ ਵਿੱਚ। ਠੀਕ ਆ, ਕਈ ਲੋਕੀ ਕੰਨ ਭਰਨ ਵਾਲੇ ਹੁੰਦੇ ਆ। ਸੋ ਕਾਨੂੰਨੀ ਮਸਲੇ ਜਿਹੜੇ ਹੈਗੇ ਆ, ਇਨਫੋਰਮੇਸ਼ਨ ਡਿਸਕਲੋਜ਼ ਕਰਨੀ ਪੈਣੀ ਹੈ। ਦੂਜਾ ਮੁੱਦਾ ਇਹ ਆ ਜਾਂਦਾ ਕਿ ਗਵਾਹੀ ਇੱਕ ਭਰਾ ਨੇ ਦੂਜੇ ਦੇ ਕੇਸ 'ਚ ਦੇਣੀ ਹੈ ਕਿ ਨਹੀਂ ਦੇਣੀ ਆ, ਉਹ ਤੁਹਾਡੀ ਪਰਸਨਲ ਪ੍ਰੈਫਰੈਂਸ ਵੀ ਆ ਜਾਂਦੀ ਆ, ਪਰ ਕਈ ਵਾਰੀ ਜੱਜ ਫੋਰਸ ਵੀ ਕਰ ਦਿੰਦੇ ਆ। ਠੀਕ ਆ, ਤੇ ਜੇ ਨਹੀਂ ਗਵਾਹੀ ਦਿਓ ਤਾਂ ਇਹ ਫਿਰ ਉਹਦਾ ਤੁਹਾਡੇ ਅਗੇਂਸਟ ਵੀ ਜਿਹੜਾ ਜਾ ਸਕਦੇ ਆ। ਹੁਣ ਕੀ ਚੀਜ਼ ਹੁੰਦੀ ਹੈ ਕਿ ਇਹਦੇ ਵਿੱਚ ਗਵਾਹੀ ਦੇਣ ਲਈ ਤੁਹਾਨੂੰ ਪ੍ਰਾਈਵੇਸੀ ਵੇਵਰ ਇੱਕ ਕਰਨਾ ਹੁੰਦਾ, ਤੇ ਦੋਨੋਂ ਭਰਾਵਾਂ ਨੇ ਸਾਈਨ ਕਰਨਾ ਹੁੰਦਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕਿ ਸਾਡੀਆਂ ਫਾਈਲਾਂ ਅਦਲੀਆਂ ਬਦਲੀਆਂ ਕੀਤੀਆਂ ਜਾ ਸਕਣ, ਇੱਕ ਦੂਜੇ ਦੇ ਨਾਲ ਜਿਹੜੀ ਇਨਫੋਰਮੇਸ਼ਨ ਸ਼ੇਅਰ ਹੋ ਗਈ ਕੇਸ ਦੇ ਵਿੱਚ। ਸੋ ਉਹਨੂੰ ਕਹਿੰਦੇ ਪ੍ਰਾਈਵੇਸੀ ਵੇਵਰ, ਕਿ ਸਰਕਾਰ ਜਿਹੜੀ ਫਾਈਲ ਕਢਾ ਸਕੇ ਦੂਜੇ ਭਰਾ ਦੀ। ਉਹਨਾਂ ਨੇ ਇਹ ਦੇਖਣਾ ਕਿ ਇਹ ਕੀ ਚੀਜ਼ ਲਿਖ ਰਿਹਾ, ਦੋਨਾਂ 'ਚ ਫਰਕ ਕੀ ਹੈ, ਕਹਿਣੀ ਕਰਨੀ 'ਚ। ਠੀਕ ਹੈ, ਤੇ ਪ੍ਰਾਈਵੇਸੀ ਵੇਵਰ ਜਿਹੜਾ ਹੈਗਾ, ਹੁਣ ਓਬਵੀਅਸਲੀ ਜੇ ਦੋ ਵਕੀਲ ਇਨਵੋਲਵਡ ਹੈ, ਇੱਕ ਦਾ ਕੇਸ ਕਿਸੇ ਕੋਲ ਚੱਲਦਾ, ਇੱਕ ਦਾ ਕਿਸੇ ਕੋਲ ਚੱਲਦਾ, ਤੇ ਇਹ ਵੀ ਲਾਜ਼ਮੀ ਕਈ ਵਾਰੀ ਪੈ ਜਾਂਦਾ ਕਿ ਵਕੀਲ ਤੋਂ ਸਲਾਹ ਲੈਣੀ ਪੈਂਦੀ ਹੈ ਉਹਦੇ ਦੂਜੇ ਤੋਂ। ਉਹ ਕਈ ਵਾਰੀ ਦਿੰਦੇ ਆ ਸਲਾਹ, ਨਹੀਂ ਦਿੰਦੇ ਆ। ਸੋ ਉਹ ਚੀਜ਼ ਤੁਸੀਂ ਪਹਿਲਾਂ ਹੀ ਜਿਹੜੀ ਆਪਣੇ, ਜੇ ਦੋ ਜਣਿਆਂ ਦੇ ਕੇਸ ਚੱਲਦੇ, ਉਹ ਪਹਿਲਾਂ ਹੀ ਜਿਹੜਾ ਸਿਸਟਮ ਆਪਣਾ ਸੋਲਵ ਕਰਕੇ ਰੱਖੋ, ਕਿਉਂਕਿ ਕਈ ਵਾਰੀ ਖੜੇ ਪੈਰ ਵਕੀਲ ਨਾ ਤਾਂ ਹਾਂ ਕਰਦਾ, ਨਾ ਤਾਂ ਨਾ ਕਰਦਾ। ਕਈ ਵਾਰੀ ਆਪਾਂ ਨੂੰ ਏਦਾਂ ਹੀ ਹੁੰਦਾ ਕਿ ਯਾਰ ਤੂੰ ਵਕੀਲ ਨੂੰ ਕਹਿ ਕੇ ਆਪਣੇ ਮਨਾ ਕਰਦੇ, ਆਪਾਂ ਜੱਜ ਨੂੰ ਕਹਿ ਦਾਂਗੇ ਕਿ ਨਹੀਂ ਵਕੀਲ ਇਜਾਜ਼ਤ ਦੇ ਰਿਹਾ। ਸੋ ਕਈ ਵਾਰੀ ਵਕੀਲ ਜਿਹੜਾ ਉਹ ਹੈਗਾ ਨਾ ਹਾਂ ਕਰਕੇ ਰਾਜੀ, ਨਾ ਕਰਕੇ ਰਾਜੀ, ਕਿਉਂਕਿ ਗੱਲ ਤਾਂ ਇਹੀ ਹੈ ਕਿ ਜਿਹੜਾ ਮਟੀਰੀਅਲ ਐਵੀਡੈਂਸ ਉਹਨੂੰ ਐਕਸਕਲੂਡ ਨਹੀਂ ਕੀਤਾ ਜਾ ਸਕਦਾ, ਤੇ ਸਟੈਂਡ ਜਿਹੜਾ ਇੱਕ ਪਾਸੇ ਜਿਹੜਾ ਲੈਣਾ ਪੈਂਦਾ, ਲਾਈਫ ਸੌਖੀ ਹੋ ਜਾਂਦੀ ਹੈ ਸਾਰਿਆਂ ਦੀ ਉਹਦੇ ਨਾਲ। ਸੋ ਹਾਂ ਜਾਂ ਨਾ ਤੁਹਾਡੀ ਪਹਿਲਾਂ ਹੀ ਹੋਣੀ ਚਾਹੀਦੀ ਹੈ ਕਿ ਗਵਾਹੀ ਦੇਣੀ ਹੈ ਕਿ ਨਹੀਂ ਦੇਣੀ ਹੈ। ਜੇ ਤੋਂ ਵੀ ਇੱਕ ਸਟੈਪ ਪਰੇ ਚੱਲੀਏ ਤਾਂ ਉਹਨੂੰ ਕਹਿੰਦੇ ਆ ਕੰਸੋਲੀਡੇਟ ਕੇਸਿਸ, ਹੈ ਨਾ ਜੀ। ਤੇ ਤੁਸੀਂ ਜਦੋਂ ਆਪਾਂ ਪਹਿਲਾਂ ਸੀ ਨਾ ਕੇਸਿਸ ਕੰਸੋਲੀਡੇਟਡ ਦੋ ਭਰਾਵਾਂ ਦੇ ਜਾਂ ਪਰਿਵਾਰ ਮੈਂਬਰਾਂ ਦੇ ਫਾਈਲ ਕਰਨੇ ਸ਼ੁਰੂ ਕੀਤੇ ਸੀਗੇ, ਪਹਿਲਾਂ ਸਾਨੂੰ ਆਪਣੇ ਤੋਂ ਪਹਿਲਾਂ ਮੇਰੇ ਖਿਆਲ ਕੋਈ ਵੀ ਜਿਹੜਾ ਸੀਗਾ ਨਹੀਂ ਕਿ ਡਰਦੇ ਸੀਗੇ, ਭੱਜਦੇ ਸੀਗੇ ਕਿ ਨਹੀਂ ਦੋ ਕੇਸ ਆ ਪਤਾ ਨਹੀਂ ਕੀ ਹੋ ਜਾਣੇ ਆ। ਸੋ ਹੁਣ ਤੁਸੀਂ ਜੇ ਸਾਡੇ ਸੋਸ਼ਲ ਮੀਡੀਆ ਤੇ ਜਾ ਕੇ ਦੇਖ ਲਓ, ਕਈ ਸਾਰੇ ਲੋਕਾਂ ਦੇ ਭਰਾਵਾਂ ਦੇ ਜਿਹੜੇ ਕੇਸ ਸੀਗੇ ਅਲੱਗ-ਅਲੱਗ ਚੱਲਦੇ ਸੀਗੇ, ਇਕੱਠੇ ਕਰਾ ਕੇ ਜਿਹੜੇ ਸੀਗੇ ਸਟੇਟ ਫਾਰਵਰਡ ਜਿਹੜਾ ਅਪਰੂਵਲ ਜਿਹੜੇ ਉਹਦੇ ਲਏ ਹੋਏ ਆ। ਸੋ ਤੁਸੀਂ ਦੇਖੋ, ਗੱਲ ਸੁਣੋ ਉਹਨਾਂ ਦੀ ਕਿ ਕਿੱਦਾਂ ਕੰਸੋਲੀਡੇਟ ਕੇਸ ਕਰਨ ਦਾ ਫਾਇਦਾ ਵੀ ਹੋ ਜਾਂਦਾ, ਕਈ ਵਾਰੀ ਨੁਕਸਾਨ ਵੀ ਹੋ ਜਾਂਦਾ। ਪਰ ਜੇ ਗਵਾਹੀ ਤੁਹਾਡੀ ਵਧੀਆ ਇੱਕ ਦੂਜੇ ਦੇ ਫੇਵਰ 'ਚ ਦੇ ਸਕਦੇ ਆ, ਤੇ ਕੇਸ ਇਕੱਠੇ ਕਰਕੇ ਜਿਹੜਾ ਜ਼ਿਆਦਾ ਫਾਇਦਾ ਹੁੰਦਾ। ਕਿਉਂ ਫਾਇਦਾ ਹੁੰਦਾ? ਕਿਉਂਕਿ ਫੋਰ ਐਗਜ਼ਾਮਪਲ ਜੇ ਦੇਖੋ ਕਿ ਪਿੱਛੇ ਕੋਈ ਗਵਾਹ ਤੁਹਾਡੇ ਘਰੇ, ਉਹਨੇ ਕੋਈ ਚੀਜ਼ ਕਹਿਣੀ ਕਿ ਤੁਹਾਡੇ ਘਰੇ ਏਦਾਂ ਹੋਇਆ ਸੀ ਜਾਂ ਏਦਾਂ ਹੋ ਰਿਹਾ, ਉਹਦੇ ਵਿੱਚ ਉਹ ਗਵਾਹ ਨੇ ਦੋਨਾਂ ਬਾਰੇ ਇੱਕੋ ਵਾਰੀ 'ਚ ਗੱਲ ਲਿਖ ਦੇਣੀ ਕਿ ਇਹਦੇ ਬਾਰੇ ਏਦਾਂ ਹੋਇਆ, ਇਹਦੇ ਬਾਰੇ ਏਦਾਂ ਹੋਇਆ, ਰਾਈਟ। ਹੁਣ ਉਹੀ ਜੇ ਦੋ ਕੇਸ ਅਲੱਗ-ਅਲੱਗ ਚੱਲਦੇ ਆ, ਡਬਲ ਤੁਹਾਡੇ ਡਾਕੂਮੈਂਟ ਆ, ਇੱਕ ਦਾ ਕਿਸੇ ਸਾਲ ਤਰੀਕ ਪੈ ਰਹੀ ਆ, ਦੂਜੇ ਕਿਸੇ ਦੀ ਕਿਸੇ ਸਾਲ ਪੈ ਰਹੀ ਆ। ਸੋ ਕੰਸੋਲੀਡੇਸ਼ਨ ਦਾ ਇਹ ਫਾਇਦਾ ਹੋ ਜਾਂਦਾ ਕਿ ਜਿਹੜੇ ਡਾਕੂਮੈਂਟ ਬੜੇ ਸਟ੍ਰੀਮਲਾਈਨ ਜਿਹੜੇ ਹੋ ਜਾਂਦੇ ਸਾਰੇ ਕੇਸ ਦੇ, ਕਿ ਸਾਰਾ ਟੱਬਰ ਆ ਜਿਹੜਾ ਉਹ ਕੀ ਚੀਜ਼ ਜਿਹੜੀ ਕਹਿ ਰਿਹਾ। ਸੋ ਇਹ ਚੀਜ਼ ਵੱਲ ਜਿਹੜਾ ਗੌਰ ਜਿਹੜਾ ਜ਼ਰੂਰ ਕਰੋ। ਜੀ।